जी। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਅਜੇ ਕੋਵਿਡ ਪੂਰੀ ਤਰ੍ਹਾਂ ਮੁੱਕਿਆ ਨਹੀਂ, ਚਲੋ ਕਾਬੂ ਹੈਗਾ ਕਾਫੀ ਹੱਦ ਤੱਕ। ਇੱਕ ਹੁਣ ਨਵੀਂ ਬਿਮਾਰੀ ਨੇ ਲੋਕਾਂ ਦੀ ਜਾਨ ਸਕਾਈ ਪਈ ਆ, ਮੰਕੀ ਪੌਕਸ। ਕਹਿੰਦੇ ਆ ਵੀ ਇਸ ਟਾਈਮ ਦੁਨੀਆ ਭਰ ਦੇ ਵਿੱਚ ਫੈਲਣਾ ਸ਼ੁਰੂ ਹੋ ਚੁੱਕਾ ਆ। ਹੈਲਥ ਅਥਾਰਟੀਜ਼ ਖਾਸ ਕਰਕੇ ਯੂਰਪ 'ਚ, ਯੂਐਸ ਤੇ ਆਸਟ੍ਰੇਲੀਆ ਦੇ ਵਿੱਚ ਇਹ ਮੰਕੀ ਪੌਕਸ ਦੇ ਕੇਸ ਜਿਹੜੇ ਵੱਧ ਰਹੇ ਆ, ਉਸ ਦੀ ਜਾਂਚ ਦੇ ਵਿੱਚ ਲੱਗੀ ਹੋਈ ਆ। ਅਫਰੀਕਾ ਦੇ ਵਿੱਚ ਕਹਿੰਦੇ ਵੀ ਇਹ ਮੋਸਟਲੀ ਜਿਹੜਾ ਵਾਇਰਲ ਡਿਜ਼ੀਜ਼ ਆ, ਹੈ ਬਹੁਤ ਰੇਅਰ, ਬਹੁਤ ਘੱਟ ਹੁੰਦੀ ਆ, ਪਰ ਉੱਥੇ ਮਿਲਦੀ ਆ। ਪਰ ਜਰਮਨੀ ਨੇ ਅੱਜ ਰਿਪੋਰਟ ਕੀਤਾ ਵੀ ਉਹਨਾਂ ਦੇ ਵੀ ਪਹਿਲਾ ਕੇਸ ਇਸ ਵਾਇਰਸ ਦਾ ਆ ਚੁੱਕਾ ਆ। ਯੂਕੇ ਦੇ ਵਿੱਚ ਇਕੱਲੇ 7 ਮਈ ਨੂੰ ਪਹਿਲੀ ਵਾਰੀ ਕੇਸ ਆਇਡੈਂਟੀਫਾਈ ਕੀਤਾ ਗਿਆ ਸੀ। ਹੁਣ 20 ਕਨਫਰਮਡ ਕੇਸਿਸ ਇਸ ਟਾਈਮ ਫੈਲ ਚੁੱਕੇ ਨੇ। ਇਸ ਤੋਂ ਇਲਾਵਾ ਯੂਰਪ ਦੇ ਯੂਕੇ ਦੇ ਨਾਲ ਜਰਮਨੀ ਤੋਂ ਇਲਾਵਾ ਸਪੇਨ, ਪੁਰਤਗਾਲ, ਫਰਾਂਸ, ਇਟਲੀ ਤੇ ਸਵੀਡਨ ਦੇ ਵਿੱਚ ਵੀ ਕਹਿੰਦੇ ਆ ਵੀ ਇਹ ਆਊਟਬ੍ਰੇਕ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈਗਾ। ਯੂਐਸ ਤੇ ਆਸਟ੍ਰੇਲੀਆ ਨੇ ਵੀ ਇਸ ਹਫਤੇ ਆਪਣੇ ਪਹਿਲੇ ਕੇਸਿਸ ਇਸ ਨੂੰ ਕਨਫਰਮ ਕਰ ਦਿੱਤੇ ਆ। ਕਹਿੰਦੇ ਵੀ ਇਹ ਬਹੁਤੇ ਕੇਸ ਅਫਰੀਕਾ ਦੇ ਨਾਲ ਟਰੈਵਲ ਦੇ ਨਾਲ ਜੁੜੇ ਹੋਏ ਹੋ ਸਕਦੇ ਆ। ਸੋ ਕਹਿੰਦੇ ਵੀ ਇਨਫੈਕਸ਼ਨਸ ਕਮਿਊਨਿਟੀ ਦੇ ਵਿੱਚ ਸਪਰੈਡ ਹੋ ਸਕਦੀਆਂ ਆ ਤੇ ਇੱਕ ਵੱਡੀ ਆਊਟਬ੍ਰੇਕ ਹੋ ਸਕਦੀ ਹੈ, ਜਿਸ ਤਰੀਕੇ ਦੇ ਨਾਲ ਕੋਵਿਡ ਜਿਹੜਾ ਹੈ ਉਹ ਅੱਗੇ ਵਧਿਆ ਸੀਗਾ। ਸੋ ਯੂਐਸ ਦੀ ਜਿਹੜੀ ਸੀਡੀਸੀ ਤੇ ਯੂਕੇ ਦੀ ਜਿਹੜੀ ਹੈਲਥ ਸਿਕਿਉਰਿਟੀ ਏਜੰਸੀ ਆ, ਉਹ ਇਹਨਾਂ ਸਾਰੇ ਹੀ ਕੇਸਾਂ ਦੀ ਹੁਣ ਜਾਂਚ ਕਰ ਰਹੀ ਹੈਗੀ ਆ। ਸੋ ਇਹ ਮੰਕੀ ਪੌਕਸ ਇੱਕ ਨਵੇਂ ਤਰੀਕੇ ਦੀ ਇੱਕ ਰੇਅਰ ਡਿਜ਼ੀਜ਼ ਹੈਗੀ ਆ। ਪਰ ਇਹ ਦੇਖੋ ਹਰਜੋਤ ਸਿੰਘ ਜੀ, ਵੀ ਇਹ ਵੀ ਹੁਣ ਫੈਲ ਰਹੀ ਹੈ। ਕਹਿੰਦੇ ਵੀ ਇਹ ਸਮਾਲ ਪੌਕਸ ਜਿਹੜੀ ਹੁੰਦੀ ਆ, ਉਸ ਹੀ ਫੈਮਿਲੀ ਦੇ ਵਿੱਚੋਂ ਹੈਗੀ ਆ, ਆਲਦੋ ਲੈਸ ਸਵੀਅਰ, ਪਰ ਇਹ ਮੰਕੀ ਪੌਕਸ ਵਾਇਰਸ ਦੇ ਕਰਕੇ ਹੁੰਦੀ ਆ, ਜਿਸ ਕਰਕੇ ਇਹ ਸਾਰਾ ਕੁਝ ਹੋ ਰਿਹਾ ਆ। 1958 ਦੇ ਵਿੱਚ ਜਿਹੜੇ ਕਹਿ ਲਓ ਵੀ ਕੈਦ ਕੀਤੇ ਹੋਏ ਮੰਕੀ ਸੀਗੇ, ਰੱਖੇ ਹੋਏ ਸੀਗੇ ਜੰਗਲਿਆਂ ਦੇ ਵਿੱਚ, ਉਹਨਾਂ ਵਿੱਚ ਪਹਿਲੀ ਵਾਰੀ ਸੈਂਟਰਲ ਤੇ ਵੈਸਟ ਅਫਰੀਕਾ ਦੇ ਵਿੱਚ ਪਾਇਆ ਗਿਆ ਸੀ। ਤੇ 1970 ਦੇ ਵਿੱਚ ਪਹਿਲੀ ਵਾਰੀ ਇੱਕ ਬੰਦੇ ਦੇ ਉੱਤੇ ਹਿਊਮਨ ਕੇਸ ਜਿਹੜਾ ਉਹ ਰੈਕਡ ਕੀਤਾ ਗਿਆ ਸੀਗਾ। ਸੋ 10 ਵੱਖ-ਵੱਖ ਅਫਰੀਕਨ ਕੰਟਰੀਜ਼ ਦੇ ਵਿੱਚ, ਜਿਨ੍ਹਾਂ 'ਚ ਨਾਈਜੀਰੀਆ ਵੀ ਸ਼ਾਮਿਲ ਆ, ਉੱਥੇ ਇਹ ਕੇਸ ਜਿਹੜੇ ਉਹ ਆਏ ਸੀ। ਤੇ ਹੁਣ ਇਸਨੇ ਯੂਰਪ ਤੇ ਯੂਐਸ ਤੇ ਆਸਟ੍ਰੇਲੀਆ, ਇੱਦਾਂ ਦੇ ਮੁਲਕਾਂ ਨੂੰ ਚਿੰਤਾ ਦੇ ਵਿੱਚ ਪਾਇਆ ਹੈਗਾ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ ਅਜੇ ਕੋਵਿਡ ਪੂਰੀ ਤਰ੍ਹਾਂ ਮੁੱਕਿਆ ਨਹੀਂ, ਚਲੋ ਕਾਬੂ ਹੈਗਾ ਕਾਫੀ ਹੱਦ ਤੱਕ। ਇੱਕ ਹੁਣ ਨਵੀਂ ਬਿਮਾਰੀ ਨੇ ਲੋਕਾਂ ਦੀ ਜਾਨ ਸਕਾਈ ਪਈ ਆ, ਮੰਕੀ ਪੌਕਸ। ਕਹਿੰਦੇ ਆ ਵੀ ਇਸ ਟਾਈਮ ਦੁਨੀਆ ਭਰ ਦੇ ਵਿੱਚ ਫੈਲਣਾ ਸ਼ੁਰੂ ਹੋ ਚੁੱਕਾ ਆ। ਹੈਲਥ ਅਥਾਰਟੀਜ਼ ਖਾਸ ਕਰਕੇ ਯੂਰਪ 'ਚ, ਯੂਐਸ ਤੇ ਆਸਟ੍ਰੇਲੀਆ ਦੇ ਵਿੱਚ ਇਹ ਮੰਕੀ ਪੌਕਸ ਦੇ ਕੇਸ ਜਿਹੜੇ ਵੱਧ ਰਹੇ ਆ, ਉਸ ਦੀ ਜਾਂਚ ਦੇ ਵਿੱਚ ਲੱਗੀ ਹੋਈ ਆ। ਅਫਰੀਕਾ ਦੇ ਵਿੱਚ ਕਹਿੰਦੇ ਵੀ ਇਹ ਮੋਸਟਲੀ ਜਿਹੜਾ ਵਾਇਰਲ ਡਿਜ਼ੀਜ਼ ਆ, ਹੈ ਬਹੁਤ ਰੇਅਰ, ਬਹੁਤ ਘੱਟ ਹੁੰਦੀ ਆ, ਪਰ ਉੱਥੇ ਮਿਲਦੀ ਆ। ਪਰ ਜਰਮਨੀ ਨੇ ਅੱਜ ਰਿਪੋਰਟ ਕੀਤਾ ਵੀ ਉਹਨਾਂ ਦੇ ਵੀ ਪਹਿਲਾ ਕੇਸ ਇਸ ਵਾਇਰਸ ਦਾ ਆ ਚੁੱਕਾ ਆ। ਯੂਕੇ ਦੇ ਵਿੱਚ ਇਕੱਲੇ 7 ਮਈ ਨੂੰ ਪਹਿਲੀ ਵਾਰੀ ਕੇਸ ਆਇਡੈਂਟੀਫਾਈ ਕੀਤਾ ਗਿਆ ਸੀ। ਹੁਣ 20 ਕਨਫਰਮਡ ਕੇਸਿਸ ਇਸ ਟਾਈਮ ਫੈਲ ਚੁੱਕੇ ਨੇ। ਇਸ ਤੋਂ ਇਲਾਵਾ ਯੂਰਪ ਦੇ ਯੂਕੇ ਦੇ ਨਾਲ ਜਰਮਨੀ ਤੋਂ ਇਲਾਵਾ ਸਪੇਨ, ਪੁਰਤਗਾਲ, ਫਰਾਂਸ, ਇਟਲੀ ਤੇ ਸਵੀਡਨ ਦੇ ਵਿੱਚ ਵੀ ਕਹਿੰਦੇ ਆ ਵੀ ਇਹ ਆਊਟਬ੍ਰੇਕ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈਗਾ। ਯੂਐਸ ਤੇ ਆਸਟ੍ਰੇਲੀਆ ਨੇ ਵੀ ਇਸ ਹਫਤੇ ਆਪਣੇ ਪਹਿਲੇ ਕੇਸਿਸ ਇਸ ਨੂੰ ਕਨਫਰਮ ਕਰ ਦਿੱਤੇ ਆ। ਕਹਿੰਦੇ ਵੀ ਇਹ ਬਹੁਤੇ ਕੇਸ ਅਫਰੀਕਾ ਦੇ ਨਾਲ ਟਰੈਵਲ ਦੇ ਨਾਲ ਜੁੜੇ ਹੋਏ ਹੋ ਸਕਦੇ ਆ। ਸੋ ਕਹਿੰਦੇ ਵੀ ਇਨਫੈਕਸ਼ਨਸ ਕਮਿਊਨਿਟੀ ਦੇ ਵਿੱਚ ਸਪਰੈਡ ਹੋ ਸਕਦੀਆਂ ਆ ਤੇ ਇੱਕ ਵੱਡੀ ਆਊਟਬ੍ਰੇਕ ਹੋ ਸਕਦੀ ਹੈ, ਜਿਸ ਤਰੀਕੇ ਦੇ ਨਾਲ ਕੋਵਿਡ ਜਿਹੜਾ ਹੈ ਉਹ ਅੱਗੇ ਵਧਿਆ ਸੀਗਾ। ਸੋ ਯੂਐਸ ਦੀ ਜਿਹੜੀ ਸੀਡੀਸੀ ਤੇ ਯੂਕੇ ਦੀ ਜਿਹੜੀ ਹੈਲਥ ਸਿਕਿਉਰਿਟੀ ਏਜੰਸੀ ਆ, ਉਹ ਇਹਨਾਂ ਸਾਰੇ ਹੀ ਕੇਸਾਂ ਦੀ ਹੁਣ ਜਾਂਚ ਕਰ ਰਹੀ ਹੈਗੀ ਆ। ਸੋ ਇਹ ਮੰਕੀ ਪੌਕਸ ਇੱਕ ਨਵੇਂ ਤਰੀਕੇ ਦੀ ਇੱਕ ਰੇਅਰ ਡਿਜ਼ੀਜ਼ ਹੈਗੀ ਆ। ਪਰ ਇਹ ਦੇਖੋ ਹਰਜੋਤ ਸਿੰਘ ਜੀ, ਵੀ ਇਹ ਵੀ ਹੁਣ ਫੈਲ ਰਹੀ ਹੈ। ਕਹਿੰਦੇ ਵੀ ਇਹ ਸਮਾਲ ਪੌਕਸ ਜਿਹੜੀ ਹੁੰਦੀ ਆ, ਉਸ ਹੀ ਫੈਮਿਲੀ ਦੇ ਵਿੱਚੋਂ ਹੈਗੀ ਆ, ਆਲਦੋ ਲੈਸ ਸਵੀਅਰ, ਪਰ ਇਹ ਮੰਕੀ ਪੌਕਸ ਵਾਇਰਸ ਦੇ ਕਰਕੇ ਹੁੰਦੀ ਆ, ਜਿਸ ਕਰਕੇ
ਇਹ ਸਾਰਾ ਕੁਛ ਹੋ ਰਿਹਾ ਆ। 1958 ਦੇ ਵਿੱਚ ਜਿਹੜੇ ਕਹਿ ਲਓ ਵੀ ਕੈਦ ਕੀਤੇ ਹੋਏ ਮੰਕੀ ਸੀਗੇ, ਰੱਖੇ ਹੋਏ ਸੀਗੇ ਜੰਗਲਿਆਂ ਦੇ ਵਿੱਚ, ਉਹਨਾਂ ਵਿੱਚ ਪਹਿਲੀ ਵਾਰੀ ਸੈਂਟਰਲ ਤੇ ਵੈਸਟ ਅਫਰੀਕਾ ਦੇ ਵਿੱਚ ਪਾਇਆ ਗਿਆ ਸੀ ਤੇ 1970 ਦੇ ਵਿੱਚ ਪਹਿਲੀ ਵਾਰੀ ਇੱਕ ਬੰਦੇ ਦੇ ਉੱਤੇ ਹਿਊਮਨ ਕੇਸ ਜਿਹੜਾ ਉਹ ਰੈਕਡ ਕੀਤਾ ਗਿਆ ਸੀਗਾ। ਸੋ 10 ਵੱਖ-ਵੱਖ ਅਫਰੀਕਨ ਕੰਟਰੀਜ਼ ਦੇ ਵਿੱਚ, ਜਿਨ੍ਹਾਂ 'ਚ ਨਾਈਜੀਰੀਆ ਵੀ ਸ਼ਾਮਿਲ ਆ, ਉੱਥੇ ਇਹ ਕੇਸ ਜਿਹੜੇ ਉਹ ਆਏ ਸੀ ਤੇ ਹੁਣ ਇਸਨੇ ਯੂਰਪ ਤੇ US ਤੇ ਆਸਟ੍ਰੇਲੀਆ, ਇੱਦਾਂ ਦੇ ਮੁਲਕਾਂ ਨੂੰ ਚਿੰਤਾ ਦੇ ਵਿੱਚ ਪਾਇਆ ਹੈਗਾ ਆ।